ਸਾਡੇ ਇੱਥੇ ਜਿਹੜਾ ਪੰਜਾਬੀ ਬਾਲ ਜਿਹੜਾ ਪੰਜਾਬੀ ਪੜ੍ਹਨ ਵੱਲ ਆਉਂਦਾ ਹੈ ਉਹ ਉਸ ਦੀਆਂ ਕੀ ਦਿਲਚਸਪੀਆਂ ਨੇ, ਕਿਉਂਕਿ ਪੰਜਾਬੀ ਜਿਹੜੀ ਹੈ ਉਹ ਕੋਈ ਰੋਜ਼ਗਾਰ ਵੀ ਨਹੀਂ ਦਿੰਦੀ, ਤੇ ਉਸ ਬਾਲ ਦੀ ਨਫਸੀਆਤ ਉੱਪਰ ਉਹ ਕਿਵੇਂ ਅਸਰ ਅੰਦਾਜ਼ ਹੁੰਦੀਆਂ ਚੀਜ਼ਾਂ। ਇਹ ਦੱਸੋ ਕਿ ਉਹ ਜਿਹੜੇ ਬੱਚੇ ਸਾਡੇ ਪੰਜਾਬੀ ਪੜ੍ਹਨ ਵੱਲ ਆਉਂਦੇ ਨੇ ਪਾਕਿਸਤਾਨ ਵਿੱਚ, ਉਹ ਉਹਨਾਂ ਦੀਆਂ ਦਿਲਚਸਪੀਆਂ ਕਿਸ ਤਰ੍ਹਾਂ ਦੀਆਂ ਨੇ? ਪਹਿਲੇ ਤੇ ਇੱਕ ਗੱਲ ਹਾਸੋਹੀਣੀ ਉਦੋਂ ਹੋ ਜਾਂਦੀ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਪੰਜਾਬੀ ਹੈ ਤੇ ਇਹਨੂੰ ਪੰਜਾਬੀ ਨਹੀਂ ਆਉਂਦੀ, ਤੇ ਫਿਰ ਅਸੀਂ ਅਗਰ ਕੋਈ ਹੋਰ ਬੋਲੀ ਬੋਲਨੇ ਆ, ਸਾਨੂੰ ਅਗਰ ਤੁਸੀਂ ਐਸੀ ਕਿਸੇ ਪੰਜਾਬੀ ਨੂੰ ਕਹੋ ਕਿ ਇੱਥੇ ਆ ਕੇ ਤੂੰ ਹੋਰ ਓਬੜ ਬੋਲੀ ਬੋਲਣੀ ਹੈ, ਉਹ ਕੋਈ ਵੀ ਹੋ ਸਕਦੀ ਹੈ, ਅੰਗਰੇਜ਼ੀ ਹੋ ਸਕਦੀ ਹੈ, ਫ੍ਰੈਂਚ ਹੋ ਸਕਦੀ ਹੈ, ਜਰਮਨ ਹੋ ਸਕਦੀ ਹੈ, ਤੇ ਅਗਰ ਅਸੀਂ ਉਹਨੂੰ ਕਲੀਨਿਕਲੀ ਵੇਖੀਏ ਤਾਂ ਉਹਦਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਚੇਂਜ ਹੋ ਜਾਏਗਾ, ਉਹ ਬਿਲਕੁਲ ਬਦਲ ਜਾਏਗਾ, ਉਹਦੀ ਬਾਡੀ ਲੈਂਗੁਏਜ ਬਦਲ ਜਾਏਗੀ, ਉਹਦਾ ਬਲੱਡ ਪ੍ਰੈਸ਼ਰ ਬਦਲ ਜਾਏਗਾ। ਜਿਹੜਾ ਲਫ਼ਜ਼ ਬੋਲਣ ਵਾਲਾ, ਜਿਹੜੇ ਥਿਅਰੀਜ਼ ਨੇ ਲੈਂਗੁਏਜਿਸ ਦੇ, ਲਿੰਗੁਇਸਟਿਕ ਦੇ, ਉਹ ਸਾਨੂੰ ਦੱਸਦੇ ਨੇ ਕਿ ਉਹ ਜਿੰਨਾ ਚਿਰ ਅਸੀਂ ਨਾਰਮਲ ਨਹੀਂ ਆ, ਅਸੀਂ ਨਾਰਮਲ ਐਕਟ ਹੀ ਨਹੀਂ ਕਰ ਸਕਦੇ। ਜਦੋਂ ਅਸੀਂ ਨਾਰਮਲ ਹੈ ਹੀ ਨਹੀਂ, ਫਿਰ ਅਸੀਂ ਨਾਰਮਲ ਬੋਲ ਕਿਵੇਂ ਸਕਦੇ? ਸਾਨੂੰ ਜਿਹੜੇ ਛੋਟੇ ਬਾਲ ਨੇ, ਅਸੀਂ ਜਦੋਂ 1 ਸਾਲ ਦਾ ਬੱਚਾ ਉਹਨੂੰ ਅਸੀਂ ਜ਼ੁਬਾਨ ਦੇ ਨਾਲ ਜੋੜਨ ਲੱਗਦੇ ਹਾਂ, ਤੇ ਘਰ ਦੇ ਵਿੱਚ ਪੰਜਾਬੀ 16 ਕਰੋੜ ਪੰਜਾਬੀਆਂ ਦੇ ਘਰ ਵਿੱਚ ਜ਼ਰੂਰ ਪੰਜਾਬੀ ਬੋਲੀ ਜਾਂਦੀ ਹੈ। ਇਹ ਇੱਕ ਜਿਹੜੀ ਮੰਨੀ ਗੱਲ ਹੈ, ਉਹ ਪੰਜਾਬੀ ਸਿੱਖਦਾ। ਅਸੀਂ ਅਗਰ ਲਹਿੰਦੇ ਪੰਜਾਬ ਦੀ ਗੱਲ ਕਰੀਏ ਤੇ ਜਦੋਂ ਬੱਚਾ 4-5 ਸਾਲ ਦਾ ਹੁੰਦਾ ਹੈ ਤੇ ਪਹਿਲੇ ਉਹਨੂੰ ਪੰਜਾਬੀ ਉਹਨੇ ਸਿੱਖ ਲਈ, ਉਹਨੇ ਨੀ ਮੁਰਗੀ ਨੀ ਕਾਫ ਕੁਕੜੀ ਸਿੱਖਿਆ, ਪਰ ਜਦੋਂ ਉਹ 4-5 ਸਾਲ ਦਾ ਹੋਇਆ ਅਸੀਂ ਉਹਨੂੰ ਮਸੀਤੇ ਭੇਜਤਾ, ਉਹਨੇ ਦੂਜੀ ਲੈਂਗੁਏਜ ਸਿੱਖੀ, ਮੌਲਵੀ ਨੇ ਉਹਨੂੰ ਡੰਡੇ ਮਾਰ ਕੇ ਜਿਹੜੀ ਜ਼ੁਬਾਨ ਸਿਖਾਈ ਉਹ ਅਰਬੀ। ਤੀਜੀ ਜ਼ੁਬਾਨ ਜਦੋਂ ਸਕੂਲ ਗਿਆ ਤੇ ਉਹਨੇ ਜਿਹੜੀ ਜ਼ੁਬਾਨ ਸਿੱਖੀ ਕਿ ਉਹਨੂੰ ਇੱਕ ਸੋਸ਼ਲ ਸਰਕਲ 'ਚ ਰਹਿਣਾ ਹੈ, ਉਹਨੇ ਕਿਹਾ ਕਿ ਜਿਹੜੀ ਜ਼ੁਬਾਨ ਤੁਹਾਨੂੰ ਸਿਖਾਈ ਜਾ ਰਹੀ ਹੈ ਇੱਥੋਂ ਦੀ ਜਿਹੜੀ ਓਬੜ ਬੋਲੀ ਹੈ, ਜਿਹੜੀ 2 ਕਰੋੜ ਤੋਂ ਵੀ ਘੱਟ ਲੋਕ ਬੋਲਦੇ ਨੇ, ਉਹ ਤੈਨੂੰ ਜ਼ੁਬਾਨ ਸਿੱਖਣੀ ਪੈਣੀ ਹੈ। ਉਹਦੇ ਵਾਸਤੇ ਉਹਨੇ ਡੰਡੇ ਖਾਧੇ, ਉਹਦੇ ਵਾਸਤੇ ਉਹ ਕੁੱਕੜ ਬਣਿਆ, ਉਹਦੇ ਵਾਸਤੇ ਉਹਨੇ ਉਹ ਜ਼ੁਬਾਨ ਸਿੱਖੀ, ਉਹਦਾ ਨਾਮ ਹੋ ਗਿਆ ਉਰਦੂ। ਤੀਜੀ ਜ਼ੁਬਾਨ ਜਿਹੜੀ ਉਹਨੂੰ ਸਿੱਖੀ ਨਹੀਂ ਪਈ ਇੰਟਰਨੈਸ਼ਨਲ ਦੁਨੀਆ ਨਾਲ ਜੁੜਨ ਵਾਸਤੇ, ਉਹਨੇ ਸਿੱਖੀ ਅੰਗਰੇਜ਼ੀ। ਨਤੀਜਾ ਕੀ ਹੋਇਆ ਕਿ ਉਹ ਜਿਹੜੀ ਉਹਦੀ ਆਪਣੀ ਜ਼ੁਬਾਨ ਸੀ ਉਹ ਕਿਤੇ ਦੂਰ ਰਹਿ ਗਈ, ਉਹ ਕਿਤੇ ਪਰਾਂ ਰਹਿ ਗਈ। ਜਦੋਂ ਉਹਨੂੰ ਹੋਸ਼ ਆਈ, ਜਦੋਂ ਉਹਨੂੰ ਸਮਝ ਆਈ ਕਿ ਮੈਂ ਆਪਣੀ ਜ਼ੁਬਾਨ ਸਿੱਖਣੀ ਹੈ, ਆਪਣੀ ਜ਼ੁਬਾਨ ਦੇ ਨਾਲ ਜੁੜਨਾ ਹੈ, ਉਦੋਂ ਵੇਲਾ ਗੁਜ਼ਰ ਚੁੱਕਿਆ ਸੀ, ਕਿਉਂਕਿ ਅਸੀਂ 4 ਜ਼ੁਬਾਨਾਂ ਨੂੰ ਸਿਖਾਤੀਆਂ ਪਰ ਉਹਨੂੰ ਜ਼ੁਬਾਨ ਕੋਈ ਵੀ ਨਹੀਂ ਆਈ। ਜਿਹਦੇ ਨਾਲ ਕੀ ਹੋਇਆ ਕਿ ਐਜੂਕੇਸ਼ਨ ਦੀ ਜ਼ੁਬਾਨ ਸਾਡੇ ਕੋਲ ਪਿਛਲੇ ਪੌਣੇ 200 ਸਾਲ ਤੋਂ, ਬਲਕਿ ਉਸ ਤੋਂ ਵੀ ਪਹਿਲੇ ਐਜੂਕੇਸ਼ਨ ਦੀ ਜ਼ੁਬਾਨ ਪੰਜਾਬੀ ਨਹੀਂ ਹੈ। ਪੂਰੀ ਦੁਨੀਆ ਇਹ ਮੰਨਦੀ ਹੈ ਕਿ ਇਨਸਾਨ ਦੀ ਨਫਸੀਆਤ, ਜਿਹਨੂੰ ਅਸੀਂ ਜ਼ੇਨ ਤੇ ਰਵੱਈਆ ਕਹਿੰਦੇ ਹਾਂ, ਜ਼ੇਨ ਤੇ ਰਵੱਈਏ ਦੇ ਨਾਲ ਜਿਹੜੀ ਜੁੜੀ ਹੋਈ ਸ਼ੈ ਹੈ, ਉਹਦੀ ਹੈ ਮਾਦਰੀ ਜ਼ੁਬਾਨ, ਉਹਦੀ ਹੈ ਮਾਂ ਬੋਲੀ। ਜੇ ਉਹ ਮਾਂ ਬੋਲੀ 'ਚ ਨਹੀਂ ਸਿੱਖਦਾ ਤੇ ਉਹ ਰੱਟਾ ਤੇ ਲਾ ਸਕਦਾ ਹੈ, ਉਹ ਚੀਜ਼ਾਂ ਨੂੰ ਰੀਪਰੋਡਿਊਸ ਤੇ ਕਰ ਸਕਦਾ, ਪਰ ਉਹਦੇ ਅੰਦਰ ਕ੍ਰੀਏਸ਼ਨ, ਉਹਦੇ ਅੰਦਰ ਆਪਣਾਪਨ, ਉਹਦੇ ਧਰਤੀ ਨਾਲ ਪਿਆਰ, ਉਹਦੇ ਨਾਲ ਧਰਤੀ ਨਾਲ ਜੁੜਤ ਨਜ਼ਰ ਨਹੀਂ ਆਏਗੀ। ਇਹ ਇੱਕ ਇਨਸਾਨੀ ਨਫਸੀਆਤ ਜਿਹੜੀ ਉਹ ਖਾਸ ਜੁੜਦੀ ਹੈ। ਫਿਰ ਜਿਹੜੇ ਸਾਡੇ ਕੋਲ ਸਾਡਾ ਇੱਥੇ ਅਸੀਂ ਚਲਾਇਆ ਉਲਟਾ, ਸਾਡੇ ਕੋਲ ਇੱਥੇ ਜਿਹੜੀ ਪੰਜਾਬੀ ਨਾਫਜ਼ ਕੀਤੀ ਗਈ ਉਹ ਪਹਿਲੇ ਕੀਤੀ ਗਈ MA ਦੇ ਵਿੱਚ, ਮਾਸਟਰ ਡਿਗਰੀ ਦੇ ਵਿੱਚ, BS ਡਿਗਰੀ ਦੇ ਵਿੱਚ, ਬਾਅਦ ਕਾਲਜਿਸ ਦੇ ਵਿੱਚ ਆਈ। ਤੇ ਕਾਲਜਿਸ ਦੇ ਵਿੱਚ ਅਗਰ ਇੱਕ ਬੜੀ ਤੁਹਾਨੂੰ ਲਾਹੌਰ ਦੇ 56 ਕਾਲਜਿਸ ਨੇ ਸਰਕਾਰੀ, ਜਿਹਦੇ ਵਿੱਚੋਂ ਤਕਰੀਬਨ 26 ਕਾਲਜਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ। ਅਗਰ ਅਸੀਂ ਕੰਪਲਸਰੀ ਸਬਜੈਕਟਸ ਕੱਢ ਲਈਏ ਤੇ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਜ਼ੁਬਾਨ ਪੰਜਾਬੀ ਹੈ। ਇਹ ਇੱਕ ਬੜੀ ਵਧੀਆ ਗੱਲ ਹੈ, ਲੇਕਿਨ ਇਹਨੂੰ ਪੰਜਾਬੀ ਨੂੰ ਕਿਸੇ ਤਰ੍ਹਾਂ ਦੀ ਸਰਕਾਰ ਨੇ ਨਹੀਂ ਮੰਨਿਆ, ਇਹਨੂੰ ਮੋਡ ਆਫ ਐਜੂਕੇਸ਼ਨ ਨਹੀਂ ਬਣਾਇਆ, ਇਹਨੂੰ ਪੰਜਾਬੀ ਨੂੰ ਜ਼ਰੀਆ ਤਾਲੀਮ ਨਹੀਂ ਬਣਾਇਆ, ਜਿਹਦੀ ਵਜ੍ਹਾ ਤੋਂ ਸਾਡੀ ਤਾਰੀਖ 712 ਤੋਂ ਹੀ ਸ਼ੁਰੂ ਹੋ ਰਹੀ ਹੈ। ਉਸ ਤੋਂ ਪਹਿਲੇ ਅਸੀਂ ਅੰਨੇ ਬੋਲੇ ਗੂੰਗੇ ਤੇ ਅਸੀਂ ਐਸੇ ਤਰ੍ਹਾਂ ਦੇ ਹੀ ਪੰਜਾਬੀ ਪੜਿਆਰ ਵੀ ਪੈਦਾ ਕਰੀ ਜਾ ਰਹੇ ਹਾਂ, ਜਿਹੜਾ ਕਿ ਬੜਾ ਸਾਡੇ ਵਾਸਤੇ ਇੱਕ ਲੰਬਾ ਫਿਕਰੀਆ ਹੈ ਕਿ ਜੇ ਅਸੀਂ ਆਪਣੀ ਜ਼ੁਬਾਨ ਦੇ ਨਾਲ, ਆਪਣੀ ਧਰਤੀ ਦੇ ਨਾਲ, ਆਪਣੀ ਸ਼ਨਾਖਤ ਦੇ ਨਾਲ, ਆਪਣੇ ਅਸਲ ਦੇ ਨਾਲ ਇਹਨੂੰ ਜੋੜਨਾ ਹੈ ਤੇ ਫਿਰ ਇਹਨੂੰ ਪੰਜਾਬੀ ਜ਼ੁਬਾਨ ਦੇ ਰਾਹੀਂ, ਪੰਜਾਬੀ ਜ਼ੁਬਾਨ ਦੇ ਵਿੱਚ ਇਹਨੂੰ ਜੋੜਨਾ ਪਏਗਾ ਤੇ ਉਹਨੂੰ ਜ਼ਰੀਆ ਤਾਲੀਮ ਬਣਾਉਣਾ ਪਏਗਾ। ਕਰਾਰਦਾਦ ਪਾਸ ਹੋ ਗਈ, ਅੱਲਾਹ ਕਰੇ ਕਿ ਅਗਲੇ ਤਾਲੀਮੀ ਸਾਲ ਤੋਂ ਇਹ ਕਰਾਰਦਾਦ ਦੇ ਜਿਹੜੇ ਸਾਰੇ ਫੈਸਲੇ ਨੇ ਉਹ ਨਾਫਜ਼ ਵੀ